ਕਹਾਣੀ ਅਦਬ ਦਾ ਸਭ ਤੋਂ ਸੋਹਣਾ ਰੂਪ ਹੈ। ਇਹ ਕਿਸੇ ਜ਼ੁਬਾਨ ਦੇ ਅਦਬ ਦੀ ਤਰੱਕੀ ਦਾ ਮਿਆਰ ਵੀ ਹੈ। ਜਿਸ ਜ਼ੁਬਾਨ ਵਿੱਚ ਚੰਗੀਆਂ ਅਤੇ ਮਿਆਰੀ ਕਹਾਣੀਆਂ ਵੱਧ ਹੋਣਗੀਆਂ, ਉਹ ਜ਼ੁਬਾਨ ਤਰੱਕੀ ਯਾਫਤਾ ਵੀ ਹੋਵੇਗੀ। ਚੰਗੀਆਂ ਕਹਾਣੀਆਂ ਲਿਖੇ ਜਾਣ ਦੇ ਨਾਲ ਨਾਲ ਦੂਜੀਆਂ ਜ਼ੁਬਾਨਾਂ ਦੀਆਂ ਚੰਗੀਆਂ ਕਹਾਣੀਆਂ ਦਾ ਆਪਣੀ ਜ਼ੁਬਾਨ ਵਿੱਚ ਪਲਟਾਉਣ ਦਾ ਅਮਲ ਵੀ ਕਹਾਣੀਕਾਰੀ ਦੇ ਫਨ ਨੂੰ ਅੱਗੇ ਲਿਜਾਉਣ ਦਾ ਕਾਰਨ ਬਣਦਾ ਹੈ। ਇਹ ਫਲੈਪ ਜਮੀਲ ਅਹਿਮਦ ਪਾਲ ਹੋਰਾਂ ਦਾ ਲਿਖਿਆ ਹੋਇਆ ਹੈ ਅਤੇ ਇਹ ਕਿਤਾਬ ਜਿਹੜੀ ਤਰਜਮਾ ਹੋਈ ਹੈ ਲਾਗੋਸ ਤੋਂ ਅਜਨਬੀ ਅਤੇ ਹੋਰ ਕਹਾਣੀਆਂ। ਇੱਕ ਕਹਾਣੀ ਸੀ ਸਾਈਪਰਨ ਇਕਵਿੰਸੀ ਦੀ ਆ ਸਟ੍ਰੇਂਜਰ ਫਰੋਮ ਲਾਗੋਸ। ਇਸ ਕਹਾਣੀ ਨੇ ਜ਼ੇਨ ਅਤੇ ਦਿਲ ਉੱਤੇ ਇੰਨਾ ਤਾਸੁਰ ਛੱਡਿਆ ਕਿ ਉਹ ਕਹਾਣੀ ਨੂੰ ਪੰਜਾਬੀ ਦੇ ਵਿੱਚ ਪਲਟਾਉਣ ਦਾ ਖਿਆਲ ਆਇਆ ਅਤੇ ਇੰਝ ਇਹ ਕਿਤਾਬ ਬਣੀ। ਲਾਗੋਸ ਤੋਂ ਅਜਨਬੀ 2005 ਦੇ ਵਿੱਚ ਛਪੀ, ਜੂਨ 2005 ਦੇ ਵਿੱਚ ਛਪੀ ਇਹ ਕਿਤਾਬ ਹੈ। ਇਸ ਕਿਤਾਬ ਨੂੰ ਪੰਜਾਬੀ ਮਰਕਜ਼ ਲਾਹੌਰ ਵੱਲੋਂ ਛਾਪਿਆ ਗਿਆ। ਇਸ ਦਾ ਮੁੱਲ 125 ਰੁਪਏ ਰੱਖਿਆ ਗਿਆ। ਇਸ ਕਹਾਣੀ ਪਰਾਗੇ ਦੇ ਵਿੱਚ ਹੋਰ ਜਿਹੜੀ ਤਰਜਮਾ ਹੋਈਆਂ ਨੇ ਹੋਰ ਜਿਹੜੀਆਂ ਕਹਾਣੀਆਂ ਨੇ, ਪਹਿਲੇ ਨੰਬਰ 'ਤੇ ਕਹਾਣੀਕਾਰ ਜਿਹੜੇ ਨੇ ਥੋੜ੍ਹੇ ਜਿਹੇ ਇਸ ਹਵਾਲੇ ਨਾਲ ਕਿ ਪੰਜਾਬੀ ਕਹਾਣੀ ਅਤੇ ਤਰਜਮਾ ਦੇ ਵਿੱਚ ਕੀ ਕੀ ਚੀਜ਼ਾਂ ਨੇ। ਫਿਰ 10 ਕਹਾਣੀਆਂ ਨੇ। ਕੈਰੀ ਫਾਸੋ ਵਿੱਚ ਨਵੀਂ ਜ਼ਿੰਦਗੀ, ਵਾਨ ਬਰਨ ਅਤੇ ਪਿੰਡ ਦੀ ਕੁੜੀ, ਮਿੱਤਰ ਨੇ ਘਰ ਉਸਾਰਿਆ, ਪਹਾੜੀ ਪੌਦਾ, ਛੱਤ ਉੱਤੇ ਔਰਤ, ਪ੍ਰਵਾਸ, ਡੁੱਬਿਆ ਹੋਇਆ, ਲਿਫਟ ਮੰਗਣ ਵਾਲਾ, ਲਾਗੋਸ ਤੋਂ ਅਜਨਬੀ, ਛੁਪ ਕੇ ਫਾਇਰ ਕਰਨ ਵਾਲਾ। ਇਹ ਤੁਸੀਂ ਦੇਖੋ, ਘਾਨਾ, ਇੰਡੋਨੇਸ਼ੀਆ, ਸੋਵੀਅਤ ਯੂਨੀਅਨ, ਬਰਤਾਨੀਆ, ਇੰਗਲੈਂਡ, ਅਮਰੀਕਾ, ਨਾਈਜੀਰੀਆ ਅਤੇ ਆਇਰਲੈਂਡ ਦੀਆਂ ਕਹਾਣੀਆਂ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ। ਇਹ ਕਹਾਣੀ ਜਿਹੜਾ ਤਰਜਮਾ ਸੰਗ੍ਰਹਿ ਸੀ ਛਪਿਆ ਸੀ, ਤੁਹਾਨੂੰ ਦੱਸਿਆ ਕਿ ਜੂਨ 2005 ਦੇ ਵਿੱਚ। ਇਸ ਦੇ ਕੁੱਲ ਸਫ਼ੇ 128 ਨੇ। ਲਾਗੋਸ ਤੋਂ ਅਜਨਬੀ। ਮੇਜ਼, ਖੋਤਾ ਅਤੇ ਸੋਟਾ, ਬਾਲਾਂ ਵਾਸਤੇ ਕਹਾਣੀਆਂ ਅਤੇ ਨਾਵਲ। ਮੇਜ਼, ਖੋਤਾ ਅਤੇ ਸੋਟਾ ਦੇ ਵਿੱਚ ਬਾਲਾਂ ਵਾਸਤੇ ਕਹਾਣੀਆਂ ਨੇ ਜੋ ਨਾ ਸਿਰਫ ਉਹਨਾਂ ਨੂੰ ਦਿਲਚਸਪ ਲੱਗਣਗੀਆਂ, ਸਗੋਂ ਇੰਨਾ ਸੋਹਣਾ ਅੰਗਰੇਜ਼ੀ ਤੋਂ ਲਿਖਿਆ ਗਿਆ ਲਿਟਰੇਚਰ ਬਾਲਾਂ ਵਾਸਤੇ ਪੇਸ਼ ਕੀਤਾ ਜਾ ਰਿਹਾ ਹੈ, ਜਿਹਦੇ ਨਾਲ ਉਹਨਾਂ ਨੂੰ ਕੁਛ ਨਾ ਕੁਛ ਸਿੱਖਣ ਲਈ ਵੀ ਮਿਲੇਗਾ। ਇਹਦੇ ਹਰ ਕਹਾਣੀ ਦੇ ਪਿੱਛੇ ਕੋਈ ਨਾ ਕੋਈ ਸੁਨੇਹਾ ਹੈ, ਕੋਈ ਨਾ ਕੋਈ ਅਖਲਾਕੀਆਤ ਦੇ ਉੱਤੇ ਗੱਲ ਕੀਤੀ ਗਈ ਹੈ, ਕੋਈ ਨਾ ਕੋਈ ਉਹਨਾਂ ਨੇ ਸਮਾਜ ਸੁਧਾਰ ਦੇ ਹਵਾਲੇ ਨਾਲ ਦੱਸਿਆ ਹੈ। ਇਸ ਲਈ ਇਹ ਕਹਾਣੀਆਂ ਬਾਲਾਂ ਵਾਸਤੇ ਬੜੀਆਂ ਦਿਲਚਸਪੀ ਦੇ ਨਾਲ ਨਾਲ ਉਹਨਾਂ ਨੂੰ ਕੋਈ ਨਾ ਕੋਈ ਸਬਕ ਦੇਣ ਵਾਲੀਆਂ ਨੇ। ਇਹ ਕਿਤਾਬ ਜੁਲਾਈ 2022 ਦੇ ਵਿੱਚ ਛਾਪੇ ਚੜ੍ਹੀ। ਇਸ ਕਿਤਾਬ ਦੇ ਵਿੱਚ ਬਾਲਾਂ ਵਾਸਤੇ ਨਾਲ ਨਾਲ ਸਕੈਚ ਵੀ ਸ਼ਾਮਿਲ ਕੀਤੇ ਗਏ ਨੇ ਤਾਂ ਕਿ ਉਹ ਕਹਾਣੀ ਨੂੰ ਜਿੱਥੇ ਸਮਝ ਰਹੇ ਨੇ ਉੱਥੇ ਉਹਨਾਂ ਨੂੰ ਉਸ ਕਹਾਣੀ ਦੇ ਹਵਾਲੇ ਨਾਲ ਸਕੈਚ ਵੀ ਮਿਲਣਗੇ। ਮੇਜ਼, ਖੋਤਾ ਅਤੇ ਸੋਟਾ ਪੰਜਾਬੀ ਮਰਕਜ਼ ਲਾਹੌਰ ਵੱਲੋਂ ਕਿਤਾਬ ਛਾਇਆ ਹੋਈ ਸੀ। ਇਸ ਦਾ ਜੇ ਅਸੀਂ ਬਲੈਕ ਬੈਕ ਦੇਖੀਏ ਅਤੇ ਇਹ ਕਿਤਾਬ ਹੈ ਮੇਜ਼, ਖੋਤਾ ਅਤੇ ਸੋਟਾ।